ਜੀ ਹਾਂ, ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਹੁਣ ਸਮਾਂ ਹੋ ਗਿਆ ਪ੍ਰੋਗਰਾਮ ਖਬਰ ਤੇ ਨਜ਼ਰ ਬਲਤੇਜ ਪੰਨੂ ਜੀ ਦੇ ਨਾਲ। ਅੱਜ ਦਾ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਪਾਂਸਰਾਂ ਦਾ ਬਹੁਤ-ਬਹੁਤ ਧੰਨਵਾਦ ਕਰਨਾ ਚਾਹੁੰਦੇ ਹਾਂ। ਖਾਲਸਾ ਇੰਸ਼ੋਰੈਂਸ ਸੈਨੋਜ਼ੇ ਤੋਂ, ਗੁਰਦੀਪ ਸਿੰਘ ਬਿਰਦੀ ਕਲੋਵਿਸ ਤੋਂ, ਸਤਨਾਮ ਸਿੰਘ ਸ਼ੇਰਗਿੱਲ ਸੈਲਮਾ ਤੋਂ, ਸੁਖਵਿੰਦਰ ਸਿੰਘ ਤੇ ਜਸਵੀਰ ਕੌਰ ਜੀ ਫਰੀਮਾਨ ਤੋਂ, ਸਰਬਜੀਤ ਸਿੰਘ ਚੋਕਰ ਟਰਲਾਕ ਤੋਂ, ਲਾਲੀ ਸਿੱਧੂ ਜੀ ਬੇਕਰਸਫੀਲਡ ਤੋਂ, ਅਵਤਾਰ ਸਿੰਘ ਤੇ ਰਣਜੀਤ ਕੌਰ ਸਿੱਧੂ ਬੇਕਰਸਫੀਲਡ ਤੋਂ, ਰਣਬੀਰ ਸਿੰਘ ਰਾਣਾ ਬੇਕਰਸਫੀਲਡ ਤੋਂ, ਜਗਤਾਰ ਸਿੰਘ ਆਨੰਦਪੁਰੀ ਫਰੀਮਾਨ ਤੋਂ ਅਤੇ ਮਨਜੀਤ ਸਿੰਘ ਸਿੱਧੂ ਫਰੈਜ਼ਨੋ ਤੋਂ। ਇਹ ਸਪਾਂਸਰਾਂ ਦਾ ਬਹੁਤ-ਬਹੁਤ ਧੰਨਵਾਦ ਕਰਨਾ ਚਾਹੁੰਦੇ ਹਾਂ। ਅਤੇ ਹੁਣ ਅਸੀਂ ਸਵਾਗਤ ਕਰਦੇ ਹਾਂ ਬਲਤੇਜ ਪੰਨੂ ਜੀ ਨੂੰ। ਸਤਿ ਸ਼੍ਰੀ ਅਕਾਲ ਬਲਤੇਜ ਪੰਨੂ ਜੀ, ਜੀ ਆਇਆਂ ਨੂੰ ਅੱਜ ਦੇ ਪ੍ਰੋਗਰਾਮ 'ਚ। ਸਤਿ ਸ਼੍ਰੀ ਅਕਾਲ ਦਿਲਪ੍ਰੀਤ, ਧੰਨਵਾਦ ਬਹੁਤ ਜੀ, ਮਿਹਰਬਾਨੀ। ਔਰ ਨਿਗਾਹ ਮਾਰਦੇ ਹਾਂ ਦੀਆਂ ਕੁਝ ਅਹਿਮ ਜਿਹੜੀਆਂ ਉਹ ਖਬਰਾਂ ਦੇ ਉੱਤੇ ਜੀ। ਔਰ ਜਿਹੜੀਆਂ ਵੋਟਾਂ ਦਾ ਕੰਮ ਸੀਗਾ ਉਹ ਲਾਸਟ 'ਚ ਮੁਕੰਮਲ ਜਿਹੜਾ ਉਹ ਸਾਰੇ ਵੋਟਾਂ ਦਾ ਜਿਹੜਾ ਕੰਮ ਸੀਗਾ ਉਹ ਨਿਬੜ ਗਿਆ। ਹੁਣ ਜਿਹੜੀ ਬਹੁਤੀ ਨਿਗਾਹ ਆ ਉਹ 23 ਤਰੀਕ ਦੇ ਉੱਤੇ ਲੱਗੀ ਰਹੂਗੀ। ਉਦੋਂ ਪਹਿਲਾਂ ਜਿਹੜੇ ਆਕੜ ਮੱਸ ਪਾਇਆ ਹੈ ਜਿਹੜੇ ਐਗਜ਼ਿਟ ਪੋਲ ਨੇ, ਉਹਦੀ ਵੀ ਗੱਲ ਅੱਗੇ ਜਾ ਕੇ ਜਿਹੜੀ ਆ ਉਹ ਕਰਦੇ ਹਾਂ। ਜੇ ਆਪਾਂ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਜਿਹੜਾ ਟਰਨ ਆਊਟ ਹੈ ਉਹ ਥੋੜ੍ਹਾ ਜਿਹਾ ਤਸੱਲੀ ਵਾਲਾ ਕਿਹਾ ਜਾ ਸਕਦਾ, ਚੰਗਾ ਨਹੀਂ ਪਰ ਤਸੱਲੀ ਵਾਲਾ ਜ਼ਰੂਰ ਹੈਗਾ। ਕੋਈ 65.85%, 65.85% ਜਿਹੜਾ ਸੀਗਾ ਉਹ ਟਰਨ ਆਊਟ ਇੱਥੇ ਹੋਇਆ। ਗੁਰਦਾਸਪੁਰ ਦੇ ਵਿੱਚ 69.37%, 69.37। ਅੰਮ੍ਰਿਤਸਰ ਦੇ ਵਿੱਚ ਸਭ ਤੋਂ ਘੱਟ 56.34% ਲੋਕ ਜਿਹੜੇ ਵੋਟ ਪਾਉਣ ਦੇ ਵਾਸਤੇ ਨਿਕਲੇ। ਹਜ਼ੂਰ ਸਾਹਿਬ ਦੇ ਵਿੱਚ ਜਿਹੜਾ ਟਰਨ ਆਊਟ ਸੀਗਾ ਉਹ 64.12% ਰਿਹਾ। ਜਲੰਧਰ ਦੇ ਵਿੱਚ 63.2% ਰਿਹਾ। ਹੁਸ਼ਿਆਰਪੁਰ 61.69%, ਸ੍ਰੀ ਅਨੰਦਪੁਰ ਸਾਹਿਬ 63.93%, ਲੁਧਿਆਣੇ ਦੇ ਵਿੱਚ 62.14%, ਫਤਿਹਗੜ੍ਹ ਸਾਹਿਬ ਦੇ ਵਿੱਚ 65.68% ਜਿਹੜਾ ਸੀਗਾ ਉਹ ਟਰਨ ਆਊਟ ਹੋਇਆ। ਫਰੀਦਕੋਟ ਦੇ ਵਿੱਚ ਵੋਟਰ ਜਿਹੜੇ ਸੀ ਉਹ 63.21% ਬਾਹਰ ਨਿਕਲੇ। ਫਿਰੋਜ਼ਪੁਰ ਦੇ ਵਿੱਚ ਜਿਹੜੀ ਹੈਵੀ ਪੋਲਿੰਗ ਤੁਸੀਂ ਕਹਿ ਸਕਦੇ ਹੋ 72.30% ਜਿਹੜੀ ਉਹ ਹੋਈ। ਬਠਿੰਡੇ ਦੇ ਵਿੱਚ 74.10%, ਸੰਗਰੂਰ ਦੇ ਵਿੱਚ 72.4%, ਤੇ ਪਟਿਆਲਾ ਜਿਹੜਾ ਸੀ ਇੱਥੇ 67.70% ਟਰਨ ਆਊਟ ਜਿਹੜੀ ਦੀ ਉਹ ਹੋਈ। ਟੋਟਲ ਜਿਹੜੀ ਸੀ ਉਹ 65.85% ਪੰਜਾਬ ਦੇ ਵਿੱਚ ਜਿਹੜੀ ਉਹ ਟਰਨ ਆਊਟ ਕਈ ਜਿਹੜਾ ਦੀ ਜਾ ਸਕਦੀ ਹੈ। ਬਠਿੰਡਾ ਪੋਲਿੰਗ ਵਾਲੇ ਮਾਮਲੇ ਦੇ ਉੱਤੇ ਪਹਿਲੇ ਨੰਬਰ ਦੇ ਉੱਤੇ ਜਿਹੜਾ ਰਿਹਾ, ਤੇ ਅੰਮ੍ਰਿਤਸਰ ਜਿਹੜਾ ਸੀ ਉਹ ਫਾਡੀ ਕਿਹਾ ਜਾ ਸਕਦਾ ਜੀ। ਕੁਛ ਥਾਵਾਂ ਦੇ ਉੱਤੇ ਕੁਛ ਗੜਬੜ ਦੀਆਂ ਖਬਰਾਂ ਵੀ ਜਿਹੜੀਆਂ ਉਹ ਮਿਲੀਆਂ। ਬਠਿੰਡਾ ਹਲਕੇ ਦੇ ਵਿੱਚ ਫਾਇਰਿੰਗ ਹੋਈ, ਝੜਪਾਂ ਹੋਈਆਂ, 2 ਪੋਲਿੰਗ ਏਜੰਟ ਸਣੇ 5 ਜਣੇ ਜਿਹੜੇ ਉਹ ਜ਼ਖਮੀ ਹੋਏ। ਸਾਬਕਾ ਅਕਾਲੀ ਮੰਤਰੀ ਸਿਕੰਦਰ ਮਲੂਕੇ ਦੀ ਗੱਡੀ ਤੇ ਹਮਲਾ ਹੋ ਗਿਆ, ਉਹ ਆਪਤਾ ਭੱਜ ਕੇ ਗਿਆ। ਉਹਦੀ ਗੱਡੀ ਦੇ ਸ਼ੀਸ਼ੇ ਜਿਹੜੇ ਸੀ ਉਹ ਤੋੜੇ ਗਏ, ਜਿਹੜਾ ਕਿ ਇੱਕ ਪੋਲਿੰਗ ਬੂਥ ਦੇ ਵਿੱਚ ਗਲਤ ਤਰੀਕੇ ਦੇ ਨਾਲ ਐਂਟਰ ਹੋਣ ਦੀ ਕੋਸ਼ਿਸ਼ ਜਿਹੜੀ ਉਹ ਕਰ ਰਿਹਾ ਸੀ। ਲੁਧਿਆਣਾ ਦੇ ਵਿੱਚ ਅਕਾਲੀ, ਭਾਜਪਾ ਤੇ ਕਾਂਗਰਸ ਵਰਕਰ ਆਪਸ ਦੇ ਵਿੱਚ ਜਿਹੜਾ ਉਹ ਭਿੜੇ, ਪੁਲਿਸ ਦੇ ਵੱਲੋਂ ਇੱਥੇ ਡੰਡਾ ਵੀ ਚਲਾਇਆ ਗਿਆ। ਸੰਗਰੂਰ ਦੇ ਈਲਵਾਲ ਦੇ ਵਿੱਚ ਕਾਂਗਰਸ ਦੇ 2 ਧੜੇ ਜਿਹੜੇ ਉਹ ਭਿੜੇ। ਗੁਰਦਾਸਪੁਰ ਦੇ ਵਿੱਚ ਵੀ ਧੜਿਆਂ ਦੇ ਵਿਚਾਲੇ ਲੜਾਈ ਹੋਈ, 4 ਬੰਦਿਆਂ ਦੇ ਜ਼ਖਮੀ ਹੋਣ ਦੀ ਜਿਹੜੀ ਉਹ ਖਬਰ ਹੈ। ਤਲਵੰਡੀ ਸਾਬੋ ਕਸਬੇ ਦੇ ਵਿੱਚ ਕਾਂਗਰਸੀ ਆਗੂ ਦੇ ਵੱਲੋਂ ਫਾਇਰਿੰਗ ਕੀਤੇ ਜਾਣ ਕਰਕੇ ਜਿਹੜੀ ਸਥਿਤੀ ਸੀ ਇੱਥੇ ਤਣਾਅਪੂਰਨ ਹੋ ਗਈ। ਪੁਲਿਸ ਨੇ ਕਾਂਗਰਸੀ ਆਗੂ ਖੁਸ਼ਬਾਗ ਸਿੰਘ ਜਟਾਣਾ ਤੇ ਉਹਦੇ ਕੁਝ ਸਾਥੀਆਂ ਦੇ ਉੱਤੇ ਮਾਮਲਾ ਜਿਹੜਾ ਜੀ ਉਹ ਦਰਜ ਕੀਤਾ। ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਅਕਾਲੀਆਂ ਤੇ ਕਾਂਗਰਸ ਆਗੂਆਂ ਦੀ ਕੁੱਟਮਾਰ ਦੇ ਦੋਸ਼ ਜਿਹੜੇ ਆ ਜੀ ਲੱਗੇ ਆ। ਮੋਗਾ, ਲੁਧਿਆਣਾ, ਪਟਿਆਲਾ ਦੇ ਕਈ ਪਿੰਡਾਂ ਦੇ ਵਿੱਚ ਮਾਮੂਲੀ ਝਗੜੇ ਜਿਹੜੇ ਜੀ ਉਹ ਹੋਏ। ਵੈਸੇ ਜਿਹੜਾ ਚੋਣ ਕਮਿਸ਼ਨ ਹੈ ਉਹਨੇ ਕਿਹਾ ਕਿ ਇਹ ਛਿੱਟ-ਪੁੱਟ ਜਿਹੜੀਆਂ ਘਟਨਾਵਾਂ ਸੀ ਇਹਨਾਂ ਤੋਂ ਜਿਹੜਾ ਹਟ ਕੇ ਅਮਨ ਅਮਾਨ ਦੇ ਨਾਲ ਜਿਹੜਾ ਜੀ ਉਹ ਚੋਣ ਅਮਲ ਸਿਰੇ ਚੜ੍ਹ ਗਿਆ ਜੀ। 14 ਦੀਆਂ ਵੋਟਾਂ ਦੇ ਵਿੱਚ ਜਿਹੜੀਆਂ ਸੀਗੀਆਂ ਉਹ ਵੋਟ ਫੀਸਦੀ 70.79% ਸੀਗੀ, 70.79%। ਇਸ ਵਾਰੀ ਵੋਟ ਪ੍ਰਤੀਸ਼ਤ ਜਿਹੜਾ ਸੀ ਉਹ ਘਟਿਆ ਜਿਹੜਾ ਉਹ ਕੁਛ ਜਿਹੜੇ ਵਕਾਰ ਦਾ ਸਵਾਲ ਬਣੀਆਂ ਨੇ ਸੀਟਾਂ ਉਹਦੇ ਵਿੱਚ ਸੰਗਰੂਰ, ਪਟਿਆਲਾ, ਫਿਰੋਜ਼ਪੁਰ, ਬਠਿੰਡਾ, ਗੁਰਦਾਸਪੁਰ
ਜਿਹੜੇ ਸੀਗਾ। ਔਰ ਇੱਥੇ ਜੇ ਆਪਾਂ ਵੋਟ ਪਰਸੈਂਟੇਜ ਦੇ ਹਿਸਾਬ ਦੇ ਨਾਲ ਜਾਈਏ ਤੇ ਵੋਟਾਂ ਇੱਥੇ ਵੱਧ ਬਾਕੀ ਏਰੀਆਜ਼ ਦੇ ਨਾਲੋਂ ਜਿਹੜੀਆਂ ਉਹ ਨਿਕਲੀਆਂ। ਸ਼ਹਿਰੀ ਖੇਤਰਾਂ ਦੇ ਵਿੱਚ ਲੁਧਿਆਣਾ ਤੇ ਅੰਮ੍ਰਿਤਸਰ ਦੇ ਵੋਟਰ ਜਿਹੜੇ ਆ ਜੀ ਉਹ ਨਹੀਂ ਨਿਕਲੇ ਬਹੁਤਾ। ਖਾਸ ਤੌਰ ਦੇ ਉੱਤੇ ਅੰਮ੍ਰਿਤਸਰ ਦੇ ਵਿੱਚ ਸਵਾਲ ਬਹੁਤ ਵੱਡਾ ਜਿਹੜਾ ਜੀ ਉਹ ਖੜਾ ਹੋ ਗਿਆ। ਸ਼ਾਇਦ ਇੱਥੇ ਭਾਰਤੀ ਜਨਤਾ ਪਾਰਟੀ ਦੇ ਵੱਲੋਂ ਜਿਹੜਾ ਸੀਗਾ ਉਹ ਬਾਹਰੋਂ ਲਿਆ ਕੇ ਕੈਂਡੀਡੇਟ ਦਿੱਤਾ ਜਾਣਾ ਹਰਦੀਪ ਸਿੰਘ ਪੁਰੀ, ਉਹ ਲੋਕਾਂ ਦਾ ਉਤਸ਼ਾਹ ਜਿਹੜਾ ਸੀ ਉਹ ਘਟਾ ਗਿਆ, ਜਿਹਦੇ ਕਰਕੇ ਅੰਮ੍ਰਿਤਸਰ ਪੋਲ ਵਾਲੇ ਮਾਮਲੇ ਦੇ ਵਿੱਚ ਤੁਸੀਂ ਇਹ ਕਹਿ ਲਓ ਕਿ ਫਾਡੀ ਰਹਿ ਗਿਆ। ਗੋਇੰਦਵਾਲ ਸਾਹਿਬ ਦੇ ਨੇੜੇ ਪਿੰਡ ਪੈਂਦਾ ਸਰਲੀ ਕਲਾਂ, ਜਿੱਥੇ ਕਿ ਤਕਰਾਰ ਹੋਇਆ, ਇੱਥੇ ਇੱਕ ਨੌਜਵਾਨ ਦਾ ਕਤਲ ਜਿਹੜਾ ਉਹ ਕੀਤਾ ਗਿਆ। ਔਰ ਇਹ ਇੱਕ ਜਿਹੜਾ ਕਤਲ ਸੀਗਾ ਇਹ ਪੰਜਾਬ ਦੇ ਵਿੱਚ ਹੋਇਆ। ਇਹਦੀ ਸ਼ਨਾਖਤ 24 ਸਾਲਾਂ ਦੇ ਬੰਟੀ ਸਿੰਘ ਜਿਹੜਾ ਕਿ ਸਰਲੀ ਕਲਾਂ ਦਾ ਜਿਹੜਾ ਉਹ ਦੱਸਿਆ ਗਿਆ। 2.5 ਸਾਲਾਂ ਦਾ ਉਹਦਾ ਇੱਕ ਛੋਟਾ ਜਿਹਾ ਜਿਹੜਾ ਉਹ ਮੁੰਡਾ ਆ। ਜਦੋਂ ਵੋਟ ਪਾਉਣ ਜਾ ਰਿਹਾ ਸੀਗਾ ਤੇ ਕਿਸੇ ਗੱਲ ਨੂੰ ਲੈ ਕੇ ਉਹਦੀ ਤਕਰਾਰ ਜਿਹੜੀ ਦੀ ਉਹ ਹੋਈ ਔਰ ਤੇਜ਼ ਹਥਿਆਰ ਦੇ ਨਾਲ ਉਹਦੀ ਸ਼ਾਹ ਰਗ ਜਿਹੜੀ ਉਹ ਵੱਢ ਕੇ ਇਹ ਕਤਲ ਕੀਤਾ ਗਿਆ। ਇਹ ਮਾੜੀ ਜਿਹੜੀ ਘਟਨਾ ਪੰਜਾਬ ਦੇ ਵਿੱਚ ਸ੍ਰੀ ਗੋਇੰਦਵਾਲ ਪਿੰਡ ਸਰਲੀ ਕਲਾਂ ਦੇ ਵਿੱਚ ਜਿਹੜੀ ਆ ਉਹ ਵਾਪਰੀ ਆ ਜੀ। ਤੇ ਵੋਟਾਂ ਪੈਣ ਤੋਂ ਬਾਅਦ ਜਿਹੜਾ ਤੁਸੀਂ ਕਹਿ ਲਓ ਕਿ ਜਿਹੜਾ ਇੱਕ ਤਮਾਸ਼ਾ ਲੱਗਦਾ, ਵੈਸੇ ਤਾਂ ਸਮੁੱਚੀ ਦੁਨੀਆ 'ਚ ਇਹ ਤਮਾਸ਼ਾ ਲੱਗਣ ਲੱਗ ਗਿਆ। ਇਹ ਇੱਕ ਇਸ ਤਰ੍ਹਾਂ ਦਾ ਤਮਾਸ਼ਾ ਹੈ ਜਿਹਦੇ ਉੱਤੇ ਕੋਈ ਵਿਸ਼ਵਾਸ ਕਿੰਨਾ ਜਿਹੜਾ ਜੀ ਉਹ ਕਰਦਾ, ਪਰ ਅਕਸਰ ਇਹ ਤਮਾਸ਼ਾ ਜਿਹੜਾ ਜੀ ਉਹ ਝੂਠਾ ਸਾਬਤ ਹੋ ਜਾਂਦਾ ਜਦੋਂ ਇਹ ਚੋਣ ਨਤੀਜੇ ਜਿਹੜੇ ਆ ਜੀ ਉਹ ਆਉਂਦੇ ਆ। ਜੇ ਜਿਹੜਾ ਡਿਵੈਲਪ ਕੰਟਰੀ ਦੀ ਲੈਣਾ ਹੋਵੇ ਤਾਂ ਆਸਟ੍ਰੇਲੀਆ ਦਾ ਹੁਣੇ ਸਭ ਤੋਂ ਵੱਡੀ ਮਿਸਾਲ ਜਿਹੜੀ ਜੀ ਉਹ ਸਾਹਮਣੇ ਆ। ਉੱਥੇ ਸਰਕਾਰ ਜਿਹੜੀ ਹੈ ਜੀ ਉਹ ਲੇਬਰ ਪਾਰਟੀ ਦੀ ਬਣਾਈ ਜਾ ਰਹੀ ਸੀ ਤੇ ਨਤੀਜੇ ਜਿਹੜੇ ਆਏ ਇਹ ਵੀ ਕਿਹਾ ਜਾ ਰਿਹਾ ਕਿ ਇਹ ਜਿਹੜੇ ਐਗਜ਼ਿਟ ਪੋਲ ਸੀ ਇਹਨਾਂ ਨੂੰ ਦੇਖ ਕੇ ਲੇਬਰ ਪਾਰਟੀ ਨੇ ਤਾਂ ਢੋਲ ਢਮੱਕੇ ਵੀ ਵਜਾਉਣੇ ਸ਼ੁਰੂ ਕਰਤੇ। ਚਲੋ ਢੋਲ ਨਹੀਂ, ਮਤਲਬ ਕਿ ਸੈਲੀਬ੍ਰੇਸ਼ਨ ਜਿਹੜੀ ਉਹਨਾਂ ਨੇ ਸ਼ੁਰੂ ਕੀਤੀ ਸੀ, ਪਰ ਉੱਥੇ ਸਰਕਾਰ ਲਿਬਰਲ ਦੀ ਜਿਹੜੀ ਜੀ ਉਹ ਆ ਗਈ। ਤੇ ਚੋਣ ਸਰਵੇਖਣ ਜਿਹੜੇ ਸੀਗੇ, ਤੁਸੀਂ ਇਉਂ ਕਹੋ ਕਿ ਜਿਹੜੇ ਇੱਥੋਂ ਦੇ ਚੈਨਲ ਆ ਜਾਂ ਖਾਸ ਤੌਰ ਦੇ ਉੱਤੇ ਜਿਹੜਾ ਗੋਦੀ ਮੀਡੀਆ, ਉਹਨੂੰ ਇਉਂ ਲੱਗਦਾ ਸੀਗਾ ਜਿਵੇਂ ਉਹਨੂੰ ਕਿਸੇ ਨੇ ਬੰਨ੍ਹ ਕੇ ਬਿਠਾ ਕੇ ਰੱਖਿਆ ਹੋਇਆ ਹੋਵੇ ਤੇ 6 ਵੱਜਦਿਆਂ ਸਾਰ ਉਹਨਾਂ ਦਾ ਸੰਗਲ ਕਿਸੇ ਨੇ ਖੋਲ੍ਹਤਾ ਹੋਵੇ। ਔਰ ਇੰਨੀ ਤੇਜ਼ੀ ਦੇ ਨਾਲ ਮਿੰਟਾਂ ਸਕਿੰਟਾਂ ਦੇ ਵਿੱਚ ਕਿਵੇਂ ਇੰਨੀ ਅਪਰੋਚ ਜਿਹੜੀ ਵੀ ਹੋ ਗਈ ਤੇ ਜਿਹੜੇ ਚੋਣ ਸਰਵੇਖਣ ਨੇ ਉਹਨਾਂ ਨੇ ਐਸਾ ਕੁਝ ਜਿਹੜਾ ਵੀ ਉਹ ਸਾਹਮਣੇ ਲਿਆਂਦਾ ਜਿਹੜਾ ਕਿ ਕਿਸੇ ਵੀ ਤਰੀਕੇ ਦੇ ਨਾਲ ਅਸਲੀਅਤ ਦੇ ਨੇੜੇ ਤੇੜੇ ਜਿਹੜਾ ਜੀ ਉਹ ਨਹੀਂ ਲੱਗਦਾ। ਜਿਹੜੀਆਂ ਐਗਜ਼ਿਟ ਪੋਲਸ ਨੇ ਉਹਦੇ ਵਿੱਚ ਕੋਈ ਤਾਂ ਜਿਹੜਾ ਭਾਜਪਾ ਨੂੰ 296 ਤੋਂ ਲੈ ਕੇ 306 ਤੱਕ ਜਿਹੜਾ NDA ਨੂੰ ਦੇ ਰਿਹਾ, ਕਾਂਗਰਸ ਨੂੰ 126 ਤੋਂ ਲੈ ਕੇ 132 ਤੱਕ। ਇੱਕ ਜਿਹੜਾ ਸੀ ਵੋਟਰ ਆ ਉਹ 287 ਦਿੰਦਾ, ABP ਨਿਲਸਨ 277 ਦਿੰਦਾ, 130 ਕਾਂਗਰਸ ਨੂੰ ਉਹ ਦਿੰਦਾ, 135 ਬਾਕੀਆਂ ਨੂੰ ਜਿਹੜਾ ਉਹ ਦੇ ਰਿਹਾ। ਇਹ ਇਸੇ ਤਰੀਕੇ ਦੇ ਨਾਲ ਕੋਈ 300, ਕੋਈ 350, ਕੋਈ 336 ਮੇਰਾ ਖਿਆਲ ਕੰਮ ਨਿਬੇੜ ਦਿੰਦੇ ਤੇ ਸਾਰੇ ਇੱਕੋ ਕਹਿੰਦੇ ਕਿ 542 ਦੀਆਂ 542 ਜਿਹੜੀਆਂ ਉਹ ਸੀਟਾਂ ਨੇ ਉਹ ਭਾਰਤੀ ਜਨਤਾ ਪਾਰਟੀ ਜਿੱਤ ਰਹੀ ਆ, ਬਾਕੀ ਆਪੋ ਆਪਣੇ ਘਰੇ ਬਹਿ ਜਾਣ ਤਾਂ ਜ਼ਿਆਦਾ ਵੈਸੇ ਬੈਟਰ ਹੁੰਦਾ। ਵੈਸੇ ਨੇੜੇ ਤੇੜੇ ਪਹੁੰਚ ਹੀ ਗਏ ਜਿਹੜੇ ਚੋਣ ਸਰਵੇਖਣ ਆ। ਜਦੋਂ ਕਿ ਵੋਟਾਂ ਤੋਂ ਪਹਿਲਾਂ ਜੋ ਕੁਝ ਜਿਹੜਾ ਜੀ ਉਹ ਕਿਹਾ ਜਾ ਰਿਹਾ ਸੀ ਕਿਤੇ ਕੋਈ ਮੋਦੀ ਲਹਿਰ ਨਹੀਂ ਆ, ਲੋਕਾਂ ਦੇ ਵਿੱਚ ਨਿਰਾਸ਼ਾ ਔਰ ਲੋਕ ਜਿਹੜੇ ਆ ਉਹ ਨੋਟਬੰਦੀ ਦਾ ਜ਼ਿਕਰ ਕਰਦੇ ਆ। ਵਪਾਰੀ ਵਰਗ ਜਿਹੜਾ ਉਹ GST ਨੇ ਉਹਦਾ ਗਲਾ ਘੁੱਟਿਆ ਹੋਇਆ। ਫਿਰ 300 ਸੀਟਾਂ ਕਿਹੜੇ ਤਰੀਕੇ ਦੇ ਨਾਲ NDA ਜਿਹੜਾ ਉਹ ਲੈ ਜਾਊਗਾ, ਇਹ ਆਪਣੇ ਆਪ ਦੇ ਵਿੱਚ ਇੱਕ ਵੱਡਾ ਜਿਹੜਾ ਉਹ ਸਵਾਲ ਹੈ। ਜੇ ਆਪਾਂ ਪੰਜਾਬ ਦੇ ਸਰਵੇਖਣਾਂ ਦੀ ਗੱਲ ਕਰੀਏ, ਵੈਸੇ ਤਾਂ 23 ਤਰੀਕ ਨੂੰ ਸਾਹਮਣੇ ਜਿਹੜਾ ਜੀ ਉਹ ਆ ਜਾਣਾ, ਲੋਕਾਂ ਦਾ ਇੰਟਰਸਟ ਫਿਰ ਵੀ ਬੜਿਆ ਹੁੰਦਾ ਤਾਂ ਕਰਕੇ ਜਿਹੜਾ ਜੀ ਉਹ ਦੱਸਣਾ ਪੈਂਦਾ, ਨਹੀਂ ਤਾਂ ਅਦਰਵਾਈਜ਼ ਨਾ ਦੱਸਿਆ ਜਾਵੇ ਤਾਂ ਬੈਟਰ ਹੈ। ਕਿਉਂਕਿ ਅਸਲ ਨਤੀਜੇ ਤਾਂ ਗਰਾਊਂਡ ਵਾਲੇ 23 ਤਰੀਕ ਨੂੰ ਜਿਹੜੇ ਆ ਉਹ ਆਉਣੇ ਆ। ਇਹ ਮੁਲਕ ਭਰ ਦੇ ਵਿੱਚ ਹੈਰਾਨ ਕਰਨ ਵਾਲੇ ਨਤੀਜੇ ਜਿਹੜੇ ਆ ਉਹ ਹੋ ਸਕਦੇ ਆ। ਤੁਸੀਂ ਇਹ ਦੇਖ ਲੈਣਾ, ਅੱਜ ਦੇ ਜਿਹੜੇ ਐਗਜ਼ਿਟ ਪੋਲ ਆ ਦੇਖ ਲੈਣਾ ਔਰ 23 ਤਰੀਕ ਨੂੰ ਨਤੀਜੇ ਜਿਹੜੇ ਦੇਖ ਲੈਣਾ, ਇਹ ਨੇੜੇ ਤੇੜੇ ਵੀ ਨਹੀਂ ਜਿਹੜੇ ਉਹ ਹੋਣਗੇ। ਅੱਜ ਤੱਕ ਐਕਸੈਸ ਜਿਹੜਾ ਉਹ ਪੰਜਾਬ ਦੇ ਵਿੱਚ ਅਕਾਲੀ ਭਾਜਪਾ ਨੂੰ 5 ਸੀਟਾਂ ਦੇਈ ਜਾਂਦਾ, ਕਿਹੜੀਆਂ ਇਹ ਨਹੀਂ ਪਤਾ। ਕਾਂਗਰਸ ਨੂੰ 9 ਸੀਟਾਂ ਜਿਹੜੀਆਂ ਦੀ ਉਹ ਦੇ ਰਿਹਾ ਤੇ ਹੋਰਾਂ ਨੂੰ 1 ਸੀਟ ਆਮ ਆਦਮੀ ਪਾਰਟੀ ਨੂੰ ਸ਼ਾਇਦ ਦੇ ਰਿਹਾ। ਜੇ ਤੁਸੀਂ ਇਹਨੂੰ ਟੋਟਲ ਕਰ ਲਓ ਇਹ 14 ਸੀਟਾਂ ਬਣ ਜਾਂਦੀਆਂ, ਜਦੋਂ ਕਿ ਪੰਜਾਬ ਦੇ ਵਿੱਚ 13 ਸੀਟਾਂ ਨੇ। ਜਿਹੜਾ ABP ਨਿਲਸਨ ਹੈ ਉਹ 5 ਭਾਜਪਾ ਨੂੰ ਦੇ ਰਿਹਾ, 8 ਕਾਂਗਰਸ ਨੂੰ ਜਿਹੜਾ ਦੇ ਰਿਹਾ ਤੇ ਕਿਸੇ ਹੋਰ ਨੂੰ ਕੋਈ ਸੀਟ ਜਿਹੜੀ ਹੈ ਜੀ ਉਹ ਨਹੀਂ ਦੇ ਰਿਹਾ।
ਸੀ ਵੋਟਰ ਜਿਹੜਾ ਉਹ ਭਾਜਪਾ ਨੂੰ 2 ਦਿੰਦਾ ਤੇ ਕਾਂਗਰਸ ਨੂੰ 11 ਸੀਟਾਂ ਜਿਹੜੀਆਂ ਦੀ ਉਹ ਦਿੰਦਾ ਆ। ਤੋ ਬਾਕੀ ਜਿਹੜਾ ਦੀ ਉਹ ਦੇਖਦੇ ਆ ਓਵਰਆਲ ਜੇ ਦੇਖਿਆ ਜਾਵੇ ਤਾਂ ਅਕਾਲੀ ਭਾਜਪਾ ਦੀ ਜਿਹੜੀ ਟੇਕ ਹੈ ਉਹ 1 ਸੀਟ ਦੇ ਉੱਤੇ ਹੀ ਆ ਇਸ ਵੇਲੇ, ਫਿਰੋਜ਼ਪੁਰ ਵਾਲੀ ਦੇ ਉੱਤੇ। ਕੀ ਨਤੀਜਾ ਹੁੰਦਾ ਇਹ 23 ਤਰੀਕ ਨੂੰ ਜਿਹੜਾ ਦੀ ਉਹ ਸਾਹਮਣੇ ਆਊਗਾ। ਪਰ ਜਿਸ ਤਰੀਕੇ ਦੇ ਨਾਲ ਵਿਸ਼ਵ ਭਰ ਦੇ ਵਿੱਚ ਜਿਹੜਾ, ਕਿਉਂਕਿ ਜੇ ਦੇਖਿਆ ਜਾਵੇ ਤਾਂ ਐਗਜ਼ਿਟ ਪੋਲ ਜਿਹੜੇ ਆ ਇਹ ਹੁੰਦੇ ਸੀ ਜਦੋਂ ਵੋਟ ਪਾ ਕੇ ਆਉਂਦੇ ਆ ਤੇ ਉਦੋਂ ਇੱਕ ਉਹ ਡੱਬਾ ਲੈ ਕੇ ਉਹਦੇ ਵਿੱਚ ਇੱਕ ਜਿਹੜੀ ਡਮੀ ਵੋਟ ਆ ਉਹ ਪਵਾਈ ਜਾਂਦੀ ਹੁੰਦੀ ਸੀਗੀ ਤੇ ਉੱਥੋਂ ਪਤਾ ਲੱਗਦਾ ਸੀਗਾ ਕਿ ਕੌਣ ਕਿਹਨੂੰ ਵੋਟ ਪਾ ਕੇ ਆਇਆ। ਵੋਟਰ ਨਹੀਂ ਦੱਸਦਾ ਆਪਣੇ ਮਨ ਦੀ ਗੱਲ ਕਿ ਉਹ ਕਿਹਨੂੰ ਵੋਟ ਜਿਹੜੀ ਆ ਉਹ ਪਾ ਕੇ ਆਇਆ। ਖੈਰ ਜਿਹੜਾ ਕੁਛ ਦਿਨਾਂ ਦੇ ਵਾਸਤੇ ਜਿਹੜਾ ਉਹ ਬਿਜ਼ੀ ਰਹਿਣਗੇ ਚੈਨਲ, ਔਰ ਬਹੁਤਾ ਜਿਹੜਾ ਦੀ ਇੱਥੇ ਸੁਣਨ ਨੂੰ ਮਿਲਣਾ ਨੀ ਗਾ ਜਿੰਨੀ ਦੇਰ ਤੱਕ ਅਸਲ ਵੋਟਾਂ ਦੇ ਨਤੀਜੇ ਜਿਹੜੇ ਆ ਉਹ ਆ ਨਹੀਂ ਜਾਂਦੇ। ਇਹਨਾਂ ਦੇ ਉੱਤੇ ਜਿਹੜਾ ਪ੍ਰਤੀਕਰਮ ਆਏ ਨੇ ਉਹਦੇ ਵਿੱਚ ਕਾਂਗਰਸ ਇਹ ਕਹਿੰਦੀ ਆ ਕਿ ਚੋਣ ਸਰਵੇਖਣ ਮੋਦੀ ਨੂੰ ਸਥਾਪਿਤ ਕਰਨ ਦੇ ਵਾਸਤੇ ਤਿਆਰ ਕੀਤੇ ਆ, ਪਰ ਹਕੀਕਤ ਹੋਰ ਹੈ। ਭਾਜਪਾ ਕਹਿੰਦੀ ਆ ਚੋਣ ਸਰਵੇਖਣ ਪਹਿਲੇ ਸਰਵੇਖਣਾਂ ਦੀ ਪੁਸ਼ਟੀ ਕਰਦੇ ਆ। ਸਮਾਜਵਾਦੀ ਪਾਰਟੀ ਕਹਿੰਦੀ ਆ ਚੋਣ ਸਰਵੇਖਣਾਂ ਦੇ ਵਿੱਚ ਜਿਹੜੇ ਅੰਕੜੇ ਆ ਸਾਨੂੰ ਆਪਣੀ ਕਾਰਗੁਜ਼ਾਰੀ ਦੇ ਉੱਤੇ ਭਰੋਸਾ ਔਰ ਨਤੀਜੇ ਸਾਹਮਣੇ ਜਿਹੜੇ ਉਹ ਆਉਣਗੇ। ਮਮਤਾ ਬੈਨਰਜੀ ਕਹਿੰਦੀ ਆ ਕਿ ਚੋਣ ਸਰਵੇਖਣ ਨਿਰੇ ਗਪਾਉੜ ਨੇ, ਇਹਨਾਂ ਦੇ ਉੱਤੇ ਯਕੀਨ ਨਾ ਕੀਤਾ ਜਾਵੇ ਤੇ ਵਿਰੋਧੀ ਧਿਰਾਂ ਇਕਜੁੱਟ ਜਿਹੜੀਆਂ ਉਹ ਆਪਸ ਦੇ ਵਿੱਚ ਰਹਿਣ। ਜੇ ਇਕਜੁੱਟਤਾ ਦੀ ਗੱਲ ਚੱਲੀ ਆ ਤਾਂ ਇੰਨਾ ਜ਼ਰੂਰ ਆ ਕਿ ਸੈਂਟਰ ਦੇ ਵਿੱਚ ਜਿਹੜੀਆਂ ਵਿਰੋਧੀ ਧਿਰਾਂ ਨੇ ਉਹਨਾਂ ਦੀਆਂ ਮੀਟਿੰਗ ਜਿਹੜੀਆਂ ਦੀ ਉਹ ਜਾਰੀ ਨੇ। ਕਾਂਗਰਸ ਤੇ ਬਾਕੀ ਜਿਹੜੇ ਗੱਠਜੋੜ ਵਾਲੇ ਉਹਨਾਂ ਨੇ ਇੱਕ ਦੂਜੇ ਦੇ ਨਾਲ ਜਿਹੜੀਆਂ ਦੀ ਉਹ ਮੁਲਾਕਾਤਾਂ ਕਰਕੇ ਗੱਠਜੋੜ ਦੀ ਸਰਕਾਰ ਦੇ ਵਾਸਤੇ ਸੰਭਾਵਨਾਵਾਂ ਦੇ ਉੱਤੇ ਗੱਲਬਾਤ ਜਿਹੜੀ ਆ ਦੀ ਉਹ ਸ਼ੁਰੂ ਜਿਹੜੀ ਉਹ ਕੀਤੀ ਆ। ਇਹ ਕਿੰਨੀ ਕੁ ਅੱਗੇ ਵੱਧਦੀ ਆ ਇਹ ਆਉਣ ਵਾਲਾ ਜਿਹੜਾ ਦੀ ਉਹ ਸਮਾਂ ਦੱਸੂਗਾ। ਨਤੀਜੇ ਕੀ ਆਉਂਦੇ ਆ ਇਹ 23 ਤਰੀਕ ਦੱਸੂਗਾ। ਨਤੀਜਿਆਂ ਤੋਂ ਪਹਿਲਾਂ ਪੰਜਾਬ ਕਾਂਗਰਸ ਵਾਲੇ ਨਤੀਜੇ ਉਹ ਕਾਫੀ ਹੱਦ ਤੱਕ ਦਿਸਣੇ ਸ਼ੁਰੂ ਹੋ ਗਏ। ਪੰਜਾਬ ਕਾਂਗਰਸ ਦੇ ਵਿਚਾਲੇ ਚੱਲ ਰਹੀ ਅੰਦਰੂਨੀ ਜੰਗ ਜਿਹੜੀ ਆ ਉਹ ਖੁੱਲ ਕੇ ਸਾਹਮਣੇ ਆ ਗਈ। ਲਾਸਟ 2 ਦਿਨਾਂ ਦੇ ਵਿੱਚ ਚੋਣ ਪ੍ਰਚਾਰ ਦੇ ਵਿੱਚ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਗੁਰਦਾਸਪੁਰ, ਬਠਿੰਡਾ ਤੇ ਫਿਰੋਜ਼ਪੁਰ ਦੇ ਵਿੱਚ ਚੋਣ ਪ੍ਰਚਾਰ ਕੀਤਾ ਸੀ। ਖਾਸ ਤੌਰ ਦੇ ਉੱਤੇ ਬਠਿੰਡਾ ਦੇ ਵਿੱਚ ਉਹਨਾਂ ਦੇ ਵੱਲੋਂ ਬੋਲੀਆਂ ਗਈਆਂ ਜਿਹੜੀਆਂ ਗੱਲਾਂ ਕਿ ਮਿੱਥ ਕੇ ਰਲ ਕੇ ਚੋਣ ਜਿਹੜੀ ਆ ਜੀ ਉਹ ਲੜ ਰਹੇ ਆ। ਜੇ ਜਿਹੜੀਆਂ ਬੇਅਦਬੀ ਦੀਆਂ ਘਟਨਾਵਾਂ ਨੇ ਉਹਨਾਂ ਦੇ ਜਿਹੜਾ ਦੋਸ਼ੀ ਨੇ ਉਹਨਾਂ ਨੂੰ ਸਜ਼ਾ ਨਾ ਦਿੱਤੀ ਤੇ ਮੈਂ ਅਸਤੀਫਾ ਦੇ ਦੂੰਗਾ। ਇਹਨੂੰ ਲੈ ਕੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਰਿਐਕਟ ਕੀਤਾ ਇਹਦੇ ਉੱਤੇ। ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਇਕੱਲਿਆਂ ਨੇ ਰਿਐਕਟ ਨਹੀਂ ਕੀਤਾ, ਰਿਐਕਟ ਕੁਛ ਸਾਥੀ ਮੰਤਰੀਆਂ ਨੇ ਵੀ ਇਹਦੇ ਉੱਤੇ ਕਰ ਦਿੱਤਾ ਜਿਵੇਂ ਅਕਸਰ ਚੱਲਦਾ। ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਸਿੱਧਾ ਜਿਹੜਾ ਦੀ ਉਹ ਕਹਿ ਦਿੱਤਾ ਕਿ ਨਵਜੋਤ ਸਿੰਘ ਸਿੱਧੂ ਮੈਨੂੰ ਰਿਮੂਵ ਕਰਕੇ ਪੰਜਾਬ ਦੇ ਮੁੱਖ ਮੰਤਰੀ ਬਣਨਾ ਚਾਹੁੰਦੇ ਆ। ਤੇ ਬਹੁਤ ਵੱਡੀ ਗੱਲ ਹੈ, ਬਹੁਤ ਵੱਡੀ ਇਹ ਗੱਲ ਹੈ। ਕੈਪਟਨ ਅਮਰਿੰਦਰ ਸਿੰਘ ਹੋਰਾਂ ਦਾ ਬਿਆਨ ਇਉਂ ਆਉਣਾ ਕਿ ਇਹਦੇ ਵਿੱਚੋਂ ਇੱਕ ਡਰ ਜਿਹੜਾ ਉਹ ਮਹਿਸੂਸ ਕੀਤਾ ਜਾਵੇ ਤੇ ਉਹਨਾਂ ਨੂੰ ਡਰ ਜਿਹੜਾ ਇਸ ਗੱਲ ਦਾ ਜਿਹੜਾ ਲੱਗ ਰਿਹਾ ਕਿ ਹਾਈ ਕਮਾਂਡ ਦੇ ਸਿੱਧੇ ਨਵਜੋਤ ਸਿੰਘ ਸਿੱਧੂ ਹੋਰੀ ਨੇੜੇ ਕਿਉਂ ਨੇ। ਉਹਨਾਂ ਨੇ ਇਹ ਗੱਲ ਕਹੀ ਆ ਕਿ ਇਹ ਅਨੁਸ਼ਾਸਨਹੀਨਤਾ ਜਿਹੜੀ ਕਿ ਨਵਜੋਤ ਸਿੰਘ ਸਿੱਧੂ ਹੋਰੀ ਕਰ ਰਹੇ ਆ। ਇਹ ਵੀ ਜਿਹੜਾ ਦੀ ਕਿਹਾ ਕਿ ਹਾਈ ਕਮਾਂਡ ਜਿਹੜੀ ਆ ਉਹ ਨਵਜੋਤ ਸਿੰਘ ਸਿੱਧੂ ਹੋਰਾਂ ਦੇ ਉੱਤੇ ਐਕਸ਼ਨ ਲਵੇ ਕਿ ਉਹਨਾਂ ਨੇ ਇਹ ਅਨੁਸ਼ਾਸਨਹੀਨਤਾ ਕਿਉਂ ਕੀਤੀ ਆ ਜਿਹੜਾ ਕਿ ਕਾਂਗਰਸ ਨੂੰ ਨੁਕਸਾਨ ਹੋ ਸਕਦਾ। ਇਹ ਵੀ ਬੜੀ ਅਹਿਮ ਗੱਲ ਆ ਜਿਹੜਾ ਉਹਨਾਂ ਦਾ ਕਹਿਣਾ। ਇਹਨੂੰ ਇਸ ਪੁਆਇੰਟ ਆਫ ਵਿਊ ਦੇ ਨਾਲ ਵੀ ਦੇਖਿਆ ਜਾ ਰਿਹਾ ਕਿ ਮਿਸ਼ਨ 13 ਜਿਹੜਾ ਸੀਗਾ ਸ਼ਾਇਦ ਉਹ ਸਕਸੈਸਫੁਲ ਹੁੰਦਾ ਨਜ਼ਰ ਨਹੀਂ ਆ ਰਿਹਾ। 13 ਦੀਆਂ 13 ਸੀਟਾਂ ਜਿਹੜੀਆਂ ਉਹ ਨਹੀਂ ਦਿੱਤੀਆਂ ਜਾ ਰਹੀਆਂ, ਇਸ ਕਰਕੇ ਇਹ ਪਹਿਲਾਂ ਗਰਾਊਂਡ ਤਿਆਰ ਕੀਤੀ ਗਈ ਹੋ ਸਕਦੀ ਆ। ਇਹਦੇ ਉੱਤੇ ਨਵਜੋਤ ਸਿੰਘ ਸਿੱਧੂ ਜਿਹੜੇ ਨੇ ਜੀ ਉਹਨਾਂ ਦੀ ਵੀ ਅੱਗੋਂ ਬਿਆਨਬਾਜ਼ੀ ਜਿਹੜੀ ਕੁਝ ਸਾਹਮਣੇ ਆਈ ਆ। 3 ਮੰਤਰੀ ਜਿਹੜੇ ਨੇ ਉਹ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਹੱਕ ਦੇ ਵਿੱਚ ਡਟਦੇ ਨਜ਼ਰ ਆ ਰਹੇ ਆ। ਇਹਦੇ ਵਿੱਚ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਸੁਖਜਿੰਦਰ ਸਿੰਘ ਰੰਧਾਵਾ ਇਹਨਾਂ ਨੇ ਸਿੱਧੂ ਦੇ ਖਿਲਾਫ ਤੇ ਬ੍ਰਹਮਿੰਦਰਾ ਇਹਨਾਂ ਤਿੰਨਾਂ ਨੇ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਮੋਰਚਾ ਜਿਹੜਾ ਦੀ ਉਹ ਖੋਲ ਦਿੱਤਾ। ਇਹ ਕਿਹਾ ਕਿ ਸਿੱਧੂ ਦੀ ਬਿਆਨਬਾਜ਼ੀ ਦੇ ਨਾਲ ਕਾਂਗਰਸ ਤੇ ਸਰਕਾਰ ਦਾ ਅਕਸ ਜਿਹੜਾ ਦੀ ਉਹ ਧੁੰਦਲਾ ਹੋਇਆ ਔਰ ਪਾਰਟੀ ਨੂੰ ਇਹਨਾਂ ਚੋਣਾਂ ਦੇ ਵਿੱਚ ਨੁਕਸਾਨ ਜਿਹੜਾ ਉਹ ਪਹੁੰਚਿਆ। ਸੋ ਜਿੰਨੇ ਨਤੀਜੇ ਇੰਟਰਸਟਿੰਗਲੀ ਦੇਖਣ ਵਾਲੇ ਹੋਣਗੇ 23 ਤਰੀਕ ਨੂੰ, ਉਹਨੇ ਜਿਹੜੇ ਆ ਇਹ ਵੀ ਜਿਹੜਾ ਇੰਟਰਸਟਿੰਗਲੀ ਹੋਣਗੇ ਕਿ ਪੰਜਾਬ ਕਾਂਗਰਸ ਦਾ ਜਿਹੜਾ ਉਹ ਕੀ ਬਣਦਾ, ਅੱਗੋਂ ਇਹਨਾਂ ਦਾ ਜਿਹੜਾ ਨੈਕਸਟ ਚੈਪਟਰ ਆ ਉਹ ਕੀ ਹੁੰਦਾ। ਇਹ ਗੱਲ ਤਾਂ ਹੈ ਨਵਜੋਤ ਸਿੰਘ ਸਿੱਧੂ ਤੇ ਉਹਨਾਂ ਦੇ ਸਾਥੀ ਮੰਤਰੀਆਂ ਦੀ
ਪਰ ਜੇ ਨਵਜੋਤ ਸਿੰਘ ਸਿੱਧੂ ਹੋਰਾਂ ਵਾਲੀ ਗੱਲ ਕਰੀਏ ਤਾਂ ਉਹਨਾਂ ਨੇ ਆਪਣੀ ਪਤਨੀ ਦੇ ਨਾਲ ਜਿਹੜਾ ਸੀ ਅੰਮ੍ਰਿਤਸਰ ਦੇ ਵਿੱਚ ਵੋਟ ਪਾਈ, ਔਰ ਇਹ ਵੀ ਗੱਲ ਜਿਹੜੀ ਵੀ ਕਹਿਤੀ ਨਵਜੋਤ ਕੌਰ ਸਿੱਧੂ ਨੇ ਕਿ ਜੇ ਕਾਂਗਰਸ 13 ਸੀਟਾਂ ਦੇ ਉੱਤੇ ਜਿੱਤ ਪ੍ਰਾਪਤ ਨਹੀਂ ਕਰਦੀ ਤਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਰੀ ਆਪਣੀ ਨੈਤਿਕ ਜ਼ਿੰਮੇਵਾਰੀ ਕਬੂਲ ਕਰਦਿਆਂ ਆਪਣੇ ਅਹੁਦੇ ਤੋਂ ਅਸਤੀਫਾ ਦੇ ਦੇਣ। ਔਰ ਉਹਨਾਂ ਨੇ ਇਹ ਜਿਹੜਾ ਸੀਗਾ ਜੀ ਮੰਗਾ ਦਿੱਤੀ ਇਹ ਗੱਲ ਜਿਹੜੀ ਇੰਨੀ ਕਹਿ ਕੇ ਉਹਨਾਂ ਨੇ ਜਿਹੜਾ ਸੀਗਾ ਕੈਪਟਨ ਅਮਰਿੰਦਰ ਸਿੰਘ ਹੋਰਾਂ ਪ੍ਰਤੀ ਆਪਣੇ ਤਿੱਖੇ ਜਿਹੜੇ ਤੇਵਰ ਸੀਗੇ ਉਹ ਜਾਰੀ ਰੱਖੇ। ਮੈਂ ਕਿਹਾ ਕਿ ਜੇ ਮੁੱਖ ਮੰਤਰੀ ਆਪਣੇ ਵਿਧਾਇਕਾਂ ਨੂੰ ਹਲਕਿਆਂ ਪ੍ਰਤੀ ਜਵਾਬਦੇਹ ਬਣਾ ਰਹੇ ਆ ਤਾਂ ਉਹ ਖੁਦ ਜਵਾਬਦੇਹ ਕਿਉਂ ਨਹੀਂ। ਕਿਹਾ ਕਿ ਜੇ ਪੰਜਾਬ ਦੇ ਵਿੱਚ ਕਾਂਗਰਸ ਸਰਕਾਰ ਨੂੰ 13 ਸੀਟਾਂ ਦੇ ਉੱਤੇ ਜਿੱਤ ਪ੍ਰਾਪਤ ਨਹੀਂ ਹੁੰਦੀ ਤਾਂ ਕੈਪਟਨ ਅਮਰਿੰਦਰ ਸਿੰਘ ਹੋਰੀ ਕੀ ਅਸਤੀਫਾ ਦੇਣਗੇ। ਨਵਜੋਤ ਸਿੰਘ ਸਿੱਧੂ ਹੋਰਾਂ ਦੇ ਵੱਲੋਂ ਪੰਜਾਬ ਦੇ ਵਿੱਚ ਘੱਟ ਪ੍ਰਚਾਰ ਕੀਤੇ ਜਾਣ ਦੇ ਬਾਰੇ ਉਹਨਾਂ ਨੇ ਕਿਹਾ ਕਿ 19 ਸੂਬਿਆਂ ਦੇ ਪ੍ਰਧਾਨਾਂ ਨੇ ਨਵਜੋਤ ਸਿੰਘ ਸਿੱਧੂ ਨੂੰ ਸਟਾਰ ਪ੍ਰਚਾਰਕ ਦੇ ਵਜੋਂ ਉਹਨਾਂ ਦੇ ਹਲਕਿਆਂ ਦੇ ਵਿੱਚ ਚੋਣ ਪ੍ਰਚਾਰ ਲਈ ਭੇਜਣ ਦੀ ਮੰਗ ਜਿਹੜੀ ਕੀਤੀ। ਉਹਨਾਂ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਸਿਰਫ ਉਹਨਾਂ ਹਲਕਿਆਂ ਦੇ ਵਿੱਚ ਚੋਣ ਪ੍ਰਚਾਰ ਲਈ ਗਏ ਜਿੱਥੇ ਮੁਕਾਬਲਾ ਸਖਤ ਬਣਿਆ ਹੋਇਆ ਸੀਗਾ। ਔਰ ਇਹ ਵੀ ਕਿਹਾ ਕਿ ਅੰਮ੍ਰਿਤਸਰ ਦੇ ਵਿੱਚ ਗੁਰਜੀਤ ਸਿੰਘ ਔਜਲਾ ਦੀ ਸਥਿਤੀ ਜਿਹੜੀ ਉਹ ਮਜ਼ਬੂਤ ਸੀ, ਇਸ ਕਰਕੇ ਇੱਥੇ ਚੋਣ ਪ੍ਰਚਾਰ ਦੀ ਲੋੜ ਜਿਹੜੀ ਉਹਨਾਂ ਨੂੰ ਨਹੀਂ ਪਈ। ਪੰਜਾਬ ਕਾਂਗਰਸ ਦੀ ਜਿਹੜੀ ਬਿਆਨਬਾਜ਼ੀ ਅੰਦਰੂਨੀ ਆ ਇਹ 23 ਤਰੀਕ ਤੋਂ ਪਹਿਲਾਂ ਵੀ ਮੇਰਾ ਖਿਆਲ ਜਾਰੀ ਜਿਹੜੀ ਵੀ ਉਹ ਰਹੂਗੀ, ਕਿਉਂਕਿ ਹੁਣ ਪਾਲੇ ਮੱਲੇ ਜਾਣਗੇ ਕੌਣ ਕਿਹਦੇ ਪਾਲੇ ਦੇ ਵਿੱਚੋਂ ਜਿਹੜਾ ਉਹ ਬੋਲਦਾ। ਇਹ ਜਿਹੜਾ ਇੰਟਰਸਟਿੰਗਲੀ ਦੇਖਣ ਵਾਲਾ ਹੋਊਗਾ। ਇੰਟਰਸਟਿੰਗਲੀ ਦੇਖਣ ਵਾਲਾ ਇਹ ਵੀ ਸੀਗਾ ਕਿ ਇਸ ਵਾਰੀ ਜਿਹੜਾ ਊਠ ਦਾ ਬੁੱਲ ਹੈ ਸਿਰਸੇ ਵਾਲੇ ਡੇਰੇ ਦਾ ਉਹ ਕਿਸ ਪਾਸੇ ਵੱਲ ਨੂੰ ਡਿੱਗਦਾ ਹੈ, ਕਿਉਂਕਿ ਅਕਸਰ ਵੋਟਾਂ ਦੇ ਮੌਕੇ ਦੇ ਉੱਤੇ ਸਰਸੇ ਵਾਲਾ ਡੇਰਾ ਚਰਚਾ ਦੇ ਵਿੱਚ ਤਾਂ ਰਹਿੰਦਾ ਸੀਗਾ। ਇਸ ਵਾਰੀ ਕਿਉਂਕਿ ਸਰਸੇ ਦਾ ਮੁਖੀ ਜੇਲ੍ਹ ਹੈ, ਜਿਹੜਾ ਉਹਦਾ ਸਿਆਸੀ ਵਿੰਗ ਹੈ, ਉਹਨੇ ਪੰਜਾਬ ਦੇ ਵਿੱਚ ਵੱਖ-ਵੱਖ ਜਿਹੜੇ ਇਹਨਾਂ ਦੇ ਨਾਮ ਚਰਚਾ ਘਰ ਹੈ ਉਹਨਾਂ ਦੇ ਵਿੱਚ ਵੱਡੇ ਇਕੱਠ ਕਰਕੇ ਸਿਆਸੀ ਆਗੂਆਂ ਨੂੰ ਪੁਚਕਾਰਿਆ ਤੇ ਉਸ ਪਾਸੇ ਵੱਲ ਆਉਣ। ਪਰ ਡੇਰੇ ਨੇ ਓਪਨਲੀ ਜਿਹੜਾ ਸੀਗਾ ਉਹ ਕਿਸੇ ਪਾਰਟੀ ਦੀ ਮਦਦ ਨਹੀਂ ਕੀਤੀ। ਅੰਦਰੂਨੀ ਤੌਰ ਦੇ ਉੱਤੇ ਜਿਹੜਾ ਸੀਗਾ ਵੱਖ-ਵੱਖ ਥਾਵਾਂ ਦੇ ਉੱਤੇ ਉਹਨਾਂ ਨੇ ਆਪਣੇ ਪ੍ਰੇਮੀਆਂ ਨੂੰ ਸੁਨੇਹੇ ਜਿਹੜੇ ਸੀਗੇ ਉਹ ਜ਼ਰੂਰ ਲਾਏ। ਸਿਰਸਾ ਨੇ ਐਤਕੀ ਟਕਰਾਓ ਤੋਂ ਪਾਸਾ ਵੱਟਿਆ ਔਰ ਜਿਹੜੀਆਂ ਪ੍ਰਮੁੱਖ ਸਿਆਸੀ ਧਿਰਾਂ ਨੇ ਉਹਨਾਂ ਨੂੰ ਗੱਫੇ ਜਿਹੜੇ ਆ ਉਹ ਵੰਡੇ ਆ, ਗੁਪਤ ਸੁਨੇਹੇ ਜਿਹੜੇ ਆ ਉਹ ਲਾਏ ਗਏ ਆ। ਡੇਰਾ ਸਰਸਾ ਨੇ ਅਕਾਲੀ ਦਲ ਦੀ ਕੁਝ ਥਾਵਾਂ ਤੇ ਮਦਦ ਕੀਤੀ ਆ, ਕਾਂਗਰਸ ਦੀ ਵੀ ਮਦਦ ਜਿਹੜੀ ਆ ਉਹ ਕੀਤੀ ਆ। ਇਹਨਾਂ ਦੋਨਾਂ ਪਾਰਟੀਆਂ ਦੀ ਮਦਦ ਜਿਹੜੀ ਆ ਉਹ ਡੇਰੇ ਨੇ ਕੀਤੀ ਆ ਔਰ ਕਿਤੇ ਅਕਾਲੀ ਦਲ ਵੱਲ ਝੁਕਾਅ ਪ੍ਰੇਮੀਆਂ ਦਾ ਰਿਹਾ ਤੇ ਕਿਤੇ ਕਾਂਗਰਸ ਦੇ ਵਿੱਚ ਜੋ ਉਹਨਾਂ ਨੂੰ ਉੱਤੋਂ ਜਿਹੜਾ ਵੀ ਉਹ ਹੁਕਮ ਆਏ ਸੀਗੇ। ਇਹ ਕਿਹਾ ਜਾ ਰਿਹਾ ਕਿ ਜਿਹੜਾ ਡੇਰਾ ਉਹਨੇ ਦੋਨੋਂ ਪਾਸੇ ਰੱਖ ਲਈ ਕਿ ਕਿਹਦੀ ਸਰਕਾਰ ਸੈਂਟਰ ਦੇ ਵਿੱਚ ਆਉਂਦੀ ਆ, ਬੀਜੇਪੀ ਦੀ ਆਉਂਦੀ ਆ ਤਾਂ ਉਹ ਅਕਾਲੀ ਦਲ ਦੇ ਜ਼ਰੀਏ ਆਪਣੀ ਗੱਲ ਜਿਹੜੀ ਉਹ ਪਹੁੰਚਾਊਗਾ, ਜੇ ਕਾਂਗਰਸ ਤੇ ਬਾਕੀ ਪਾਰਟੀਆਂ ਦੀ ਆਉਂਦੀ ਹੈ ਤਾਂ ਉਹ ਕਾਂਗਰਸ ਦੇ ਰਾਹੀਂ ਵੀ ਆਪਣੀ ਗੱਲ ਜਿਹੜੀ ਉਹ ਤੋਰ ਸਕਦਾ। ਉਹਨੇ ਦੋਨੋਂ ਪਾਸੇ ਜਿਹੜਾ ਵੀ ਉਹ ਰੱਖਿਆ। ਮਾਨਸਾ ਡਿਸਟ੍ਰਿਕਟ ਦੇ ਵਿੱਚ ਡੇਰੇ ਪੈਰੋਕਾਰਾਂ ਨੇ ਜਿੱਥੇ ਅਕਾਲੀ ਦਲ ਵੱਲ ਝੁਕਾਅ ਰੱਖਿਆ, ਬਠਿੰਡਾ ਜ਼ਿਲ੍ਹੇ ਦੇ 4 ਵਿਧਾਨ ਸਭਾ ਹਲਕਿਆਂ ਦੇ ਵਿੱਚ ਕਾਂਗਰਸ ਦਾ ਬਟਨ ਨੱਪਣ ਦੀ ਕਨਸੋ ਵੀ ਜਿਹੜੀ ਹੈ ਜੀ ਉਹ ਆ ਰਹੀ ਹੈ। ਹਾਲਾਂਕਿ ਜਿਹੜੇ ਪੈਰੋਕਾਰ ਹੈ ਉਹਨਾਂ ਨੇ ਕਿਤੇ ਮੂੰਹ ਨਹੀਂ ਖੋਲਿਆ, ਨਹੀਂ ਦੱਸਿਆ, ਪਰ ਅੰਦਰੂਨੀ ਸੂਤਰ ਜਿਹੜੇ ਨੇ ਉਹ ਦੱਸਦੇ ਨੇ ਕਿ ਬਠਿੰਡਾ ਸੰਸਦੀ ਹਲਕਾ ਦੇ 9 ਵਿਧਾਨ ਸਭਾ ਹਲਕਿਆਂ ਦੇ ਵਿੱਚ ਡੇਰੇ ਦੇ ਪੈਰੋਕਾਰਾਂ ਨੇ 4 ਹਲਕਿਆਂ ਦੇ ਵਿੱਚ ਕਾਂਗਰਸ ਤੇ 5 ਦੇ ਵਿੱਚ ਅਕਾਲੀ ਦਲ ਵੱਲ ਕੁਝ ਰੁਝਾਨ ਜਿਹੜਾ ਉਹ ਵਿਖਾਇਆ। ਜਿਹੜਾ ਜਿੱਥੇ ਤੱਕ ਫਿਰੋਜ਼ਪੁਰ ਦੀ ਗੱਲ ਹੈ, ਫਿਰੋਜ਼ਪੁਰ ਦੇ ਵਿੱਚ ਇਹ ਕਿਹਾ ਗਿਆ ਕਿ ਇੱਥੇ ਅਕਾਲੀ ਦਲ ਦਾ ਪੱਖ ਜਿਹੜਾ ਉਹ ਪੂਰਿਆ ਗਿਆ ਡੇਰੇ ਦੇ ਵੱਲੋਂ। ਅਕਾਲੀ ਦਲ ਦੇ ਉੱਤੇ ਡੇਰੇ ਦੇ ਨਾਲ ਮਿਲੇ ਹੋਣ ਦੇ ਕਥਿਤ ਰੂਪ ਦੇ ਵਿੱਚ ਜਿਹੜੇ ਦੋਸ਼ ਹੈ ਉਹ ਅਕਸਰ ਲੱਗਦੇ ਆ। ਜੋ ਕੁਝ ਪੰਜਾਬ ਦੇ ਵਿੱਚ ਘਟਨਾਵਾਂ ਜਿਹੜੀਆਂ ਵਾਪਰੀਆਂ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਉਦੋਂ ਪਹਿਲਾਂ ਇਹਦਾ ਪਿਛੋਕੜ ਕੀ ਸੀਗਾ ਉਹ ਸਭ ਨੂੰ ਪਤਾ ਹੈ। ਉਹਦਾ ਜਿਹੜਾ ਪਿਛੋਕੜ ਸੀਗਾ ਉਹ ਜਿਹੜਾ ਡੇਰੇ ਵਾਲੇ ਨੂੰ ਮੁਆਫੀ ਦੇਣੀ, ਮੁੜ ਕੇ ਰੌਲਾ ਪੈ ਜਾਣ ਤੇ ਮੁਆਫੀ ਵਾਪਸ ਜਿਹੜੀ ਉਹ ਲੈ ਲੈਣੀ, ਉਹ ਪ੍ਰਮੁੱਖ ਕਾਰਨ ਸੀਗਾ। ਉਸ ਦੇ ਵਿੱਚੋਂ ਫਿਰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਜਿਹੜੀਆਂ ਉਹ ਨਿਕਲੀਆਂ ਸਨ।
ਸੋ ਇਹ ਇਸ ਕਰਕੇ ਜਿਹੜਾ ਵੀ ਡੇਰੇ ਨੇ ਅਕਾਲੀ ਦਲ ਦੀ ਮਦਦ ਕਿਤੇ ਨਾ ਕਿਤੇ ਜਿਹੜੀ ਕੀਤੀ ਹੈ। ਇਹ ਕਿਹਾ ਜਾਂਦਾ ਕਿ ਅੰਦਰੂਨੀ ਤੌਰ ਦੇ ਉੱਤੇ ਇਹ ਵੀ ਅਕਾਲੀ ਦਲ ਨੇ ਜਿਹੜਾ ਦੀ ਪ੍ਰਚਾਰਿਆ ਕਿ ਜਾਂ ਡੇਰੇ ਤੱਕ ਅਪਰੋਚ ਕੀਤੀ ਕਿ ਤੁਹਾਡੀ ਵਜ੍ਹਾ ਕਰਕੇ ਸਾਨੂੰ ਸਿਆਸੀ ਨੁਕਸਾਨ ਜਿਹੜਾ ਉਹ ਹੋਇਆ। ਜੇ ਬਠਿੰਡੇ ਦੀ ਗੱਲ ਚੱਲੀ ਆ ਤੇ ਕਿਉਂਕਿ ਬਠਿੰਡਾ ਹੌਟ ਸੀਟ ਹੈ, ਇਸ ਵਾਰੀ ਜਿਹੜੇ ਵੋਟਾਂ ਮੁੱਲ ਵੇਚਦੇ ਆ, ਜਿਹੜੇ ਵੋਟਾਂ ਪਾਉਂਦੇ ਆ, ਉਹਨਾਂ ਨੂੰ ਨਿਰਾਸ਼ਾ ਹੱਥ ਲੱਗੀ ਦੱਸੀ ਜਾਂਦੀ ਹੈ। ਇਹ ਬੜਾ ਇੰਟਰਸਟਿੰਗਲੀ ਜਿਹੜਾ ਬਣਿਆ ਹੋਇਆ ਕਿ ਇਸ ਵਾਰੀ ਸਿਆਸੀ ਪਾਰਟੀਆਂ ਨੇ ਵੋਟਾਂ ਕਿਉਂ ਨਾ ਖਰੀਦੀਆਂ। ਇਹ ਬਹੁਤ ਇੰਟਰਸਟਿੰਗਲੀ ਜਿਹੜਾ ਵੀ ਉਹ ਵੇਖਣ ਵਾਲਾ। ਸ਼ਾਇਦ ਇਹਦਾ ਕਾਰਨ ਜਿਹੜਾ ਵੀ ਇਹ ਕਿਹਾ ਜਾਂਦਾ ਕਿ ਉਹ ਲੋਕ ਪੈਸੇ ਲੈ ਕੇ ਵੀ ਵੋਟ ਜਿਹੜੀ ਆ ਉਹ ਪਾਉਂਦੇ ਨਹੀਂ, ਜਾਂ ਇਹਦਾ ਇੱਕ ਦੂਜਾ ਪੱਖ ਵੀ ਕਿਹਾ ਜਾਂਦਾ ਕਿ ਜਿਸ ਪਾਰਟੀ ਵੱਲੋਂ ਪੈਸੇ ਆਉਣ ਦੀ ਉਹਨਾਂ ਨੂੰ ਆਸ ਸੀ ਉਹਨੇ ਮੈਦਾਨ ਛੱਡਤਾ, ਵੀ ਜਿੱਤ ਹੁੰਦੀ ਦੀਦੀ ਨਹੀਂ, ਇਸ ਕਰਕੇ ਪੈਸੇ ਤਾਂ ਜਿਹੜੇ ਉਹ ਸੇਵ ਕਰ ਲਏ ਜਾਣ। ਇਹ ਵੀ ਇੱਕ ਇਹਦਾ ਕਾਰਨ ਕਿਹਾ ਜਿਹੜਾ ਉਹ ਜਾ ਰਿਹਾ। ਇਸ ਹੌਟ ਸੀਟ ਦੇ ਉੱਤੇ ਐਤਕੀ ਮਾਇਆ ਦਾ ਕੰਮ ਜਿਹੜਾ ਸੀ ਉਹ ਬੜਾ ਕੋਲਡ ਰਿਹਾ। 4 ਵਜੇ ਤੱਕ ਪਿੰਡਾਂ ਤੇ ਸ਼ਹਿਰਾਂ ਦੇ ਜਿਹੜੇ ਮੁਹੱਲੇ ਜਿਨ੍ਹਾਂ ਦੇ ਵਿੱਚ ਵੋਟਾਂ ਖਰੀਦੀਆਂ ਜਾਂਦੀਆਂ, ਜਦੋਂ ਕੋਈ ਮੁੱਲ ਦੇਣ ਦੇ ਵਾਸਤੇ ਨਾ ਆਇਆ ਤਾਂ ਅਖੀਰਲੇ 2 ਘੰਟਿਆਂ ਦੇ ਵਿੱਚ ਪੋਲਿੰਗ ਬੂਥਾਂ ਦੇ ਬਾਹਰ ਲਾਈਨਾਂ ਲੱਗ ਗਈਆਂ, ਕਿਉਂਕਿ ਉਡੀਕਦੇ ਰਹੇ ਲਾਸਟ ਮਿੰਟ ਤੱਕ ਕਿ ਕੀ ਰੇਟ ਜਿਹੜਾ ਦੀ ਆਉਂਦਾ, ਆਇਆ ਨਹੀਂ। ਐਤਕੀ ਇਹਨਾਂ ਨੂੰ ਜਿਹੜੇ ਵੋਟ ਵੇਚਦੇ ਆ ਉਹਨਾਂ ਨੂੰ ਇਸ ਗੱਲ ਦਾ ਆਸ ਸੀਗੀ ਜੀ ਕਿ ਪੈਸਾ ਮੋਟਾ ਜਿਹੜਾ ਜੀ ਉਹ ਡਿੱਗੂਗਾ, ਪਰ ਹੋਇਆ ਉਲਟ ਜਿਹੜਾ ਜੀ। ਇਹ ਬੜਾ ਵੱਡਾ ਭੇਦ ਜਿਹੜਾ ਜੀ ਉਹ ਬਣ ਗਿਆ। ਇਹ 23 ਤਰੀਕ ਤੱਕ ਭੇਦ ਹੀ ਰਹੂਗਾ। ਤੇ ਕੀ ਕਾਰਨ ਰਿਹਾ? ਇਹ ਵੱਡੇ ਖਿਡਾਰੀਆਂ ਨੇ ਇਸ ਵਾਰੀ ਹੱਥ ਕਿਉਂ ਘੁੱਟ ਲਿਆ, ਪੈਸੇ ਤੋਂ ਹੱਥ ਜਿਹੜਾ ਉਹ ਕਿਉਂ ਘੁੱਟ ਲਿਆ? ਹਾਲਾਂਕਿ ਇਹ ਕਿਹਾ ਜਾ ਰਿਹਾ ਹੈ ਕਿ ਜਿਹੜੇ ਲੋਕਤੰਤਰ ਨੂੰ ਬਚਾਉਣ ਦੀ ਗੱਲ ਕਰਦੇ ਆ ਉਹਨਾਂ ਦੇ ਵਾਸਤੇ ਇਹ ਚੰਗੀ ਜਿਹੜੀ ਉਹ ਖਬਰ ਹੈ ਕਿ ਕੁਝ ਵੀ ਹੋਵੇ ਜੀ ਇਹ ਰੁਝਾਨ ਇਸ ਵਾਰੀ ਜਿਹੜਾ ਉਹ ਘਟਿਆ। ਜਿਹੜਾ ਇਹ ਕਿਹਾ ਗਿਆ ਜੀ ਕਿ ਜਿਹੜੀਆਂ ਗੱਡੀਆਂ ਪਹਿਲਾਂ ਪੈਸੇ ਭੇਜਦੀਆਂ ਨੇ ਉਹ ਇਸ ਵਾਰੀ ਗੱਡੀਆਂ ਨਹੀਂ ਜਿਹੜੀਆਂ ਉਹ ਆਈਆਂ, ਔਰ ਜਿਹੜਾ ਪੈਸੇ ਦਾ ਜ਼ੋਰ ਇੱਕ ਜਗ੍ਹਾ ਦੇ ਉੱਤੇ ਭੁੱਚੋ ਹਲਕੇ ਦੇ ਵਿੱਚ ਥੋੜਾ ਦਿਸਿਆ ਜਿਹੜਾ ਦੀ ਉਹ ਦੱਸਿਆ ਜਾ ਰਿਹਾ। ਇੱਥੇ ਕੋਈ ਕਿਸੇ ਗੈਰ ਸਿਆਸੀ ਆਗੂ ਨੇ ਪਿੰਡ ਦੇ ਵਿੱਚ ਜਿਹੜਾ ਸੀਗਾ ਉਹ ਟੋਕਨ ਮਨੀ ਜ਼ਰੂਰ ਜਿਹੜੀ ਉਹ ਪਹੁੰਚਾਈ ਆ, ਪਰ ਸਿਆਸੀ ਆਗੂਆਂ ਨੇ ਇਹ ਵੋਟਾਂ ਜਿਹੜੀਆਂ ਦੀ ਉਹ ਨਹੀਂ ਖਰੀਦੀਆਂ। ਇੱਕ ਚੰਗਾ ਜਿਹੜਾ ਦੀ ਉਹ ਰੁਝਾਨ ਹੈ। ਇਹਦਾ ਅਸਰ ਜਿਹੜਾ ਜੀ ਉਹ ਕਿੱਧਰ ਨੂੰ ਪੈਂਦਾ ਔਰ ਕਿਹੜੀ ਪਾਰਟੀ ਦੇ ਉੱਤੇ ਅਸਰ ਪੈਂਦਾ, ਇਹ 23 ਤਰੀਕ ਜਿਹੜੀ ਹੈ ਜੀ ਉਹ ਦੱਸੂਗੀ। ਤੇ ਜਾਂਦੇ ਜਾਂਦੇ ਇੱਕ ਗੱਲ ਜਿਹੜੀ ਹੋਰ ਇਸ ਵਾਰੀ ਇਹਨਾਂ ਚੋਣਾਂ ਦੇ ਦੌਰਾਨ ਜਿਹੜੀ ਉਹ ਵੇਖਣ ਨੂੰ ਮਿਲੀ ਕਿ ਜਿਹੜੇ ਬੂਥ ਲੱਗਦੇ ਆ ਜਿਹੜੇ ਵੱਖ-ਵੱਖ ਹਲਕਿਆਂ ਦੇ ਵਿੱਚ, ਕਿਉਂਕਿ ਇੱਕ ਗੱਲ ਤੁਸੀਂ ਜਿਹੜੀ ਦੇਖਿਓ ਕਿ ਬੂਥ ਨੂੰ ਮਜ਼ਬੂਤ ਕਰਨ ਦੀ ਗੱਲ ਜਿਹੜੀਆਂ ਉਹ ਸਾਰੀਆਂ ਪਾਰਟੀਆਂ ਕਰਦੀਆਂ ਨੇ। ਬੂਥ ਇਸ ਕਰਕੇ ਮਜ਼ਬੂਤ ਕਰਨ ਦੀ ਗੱਲ ਕਰਦੀਆਂ ਨੇ ਕਿ ਬੂਥ ਤੋਂ ਅੱਗੇ ਅੰਦਾਜ਼ਾ ਹੋ ਜਾਂਦਾ ਸੀਗਾ ਕਿ ਕਿਸ ਬੂਥ ਦੇ ਉੱਤੇ ਕਿੰਨੇ ਜਿਹੜੇ ਆ ਉਹ ਵੋਟਰ ਆਪਣੀ ਪਰਚੀ ਕਟਵਾ ਰਹੇ ਆ, ਉੱਥੋਂ ਅੰਦਾਜ਼ਾ ਲੱਗ ਜਾਂਦਾ ਸੀਗਾ। ਜਿਹੜਾ ਚੋਣ ਕਮਿਸ਼ਨ ਆ ਉਹਨੇ BLO ਜਿਹੜੇ ਤਾਇਨਾਤ ਕੀਤੇ ਆ ਉਹ ਕੀ ਕਰਦੇ ਆ, ਹੁਣ ਉਹ ਹਰੇਕ ਬੰਦੇ ਦੀ ਵੋਟ ਦੀ ਸਾਰੀ ਜਾਣਕਾਰੀ ਜਿਹੜੀ ਆ ਉਹ ਵੋਟਾਂ ਪੈਣ ਤੋਂ 2 ਦਿਨ ਪਹਿਲਾਂ 3 ਦਿਨ ਪਹਿਲਾਂ ਘਰੋਂ ਘਰੀ ਪਹੁੰਚਾ ਦਿੰਦੇ ਆ। ਘਰੋਂ ਘਰੀ ਪਹੁੰਚਣ ਦੇ ਨਾਲ ਜਿਹੜਾ ਵੋਟਰ ਹੈ ਉਹ ਡਾਇਰੈਕਟਲੀ ਸਿੱਧਾ ਅੰਦਰ ਪੋਲਿੰਗ ਬੂਥ ਦੇ ਉੱਤੇ ਜਾਂਦਾ, ਉਹ ਕਿਸੇ ਬਾਹਰ ਲੱਗੇ ਕਿਸੇ ਸਿਆਸੀ ਪਾਰਟੀ ਦੇ ਬੂਥ ਦੇ ਉੱਤੇ ਨਹੀਂ ਜਾਂਦਾ, ਜਿਹਦੇ ਕਰਕੇ ਜਿਹੜੀ ਬੂਥ ਤੋਂ ਪਹਿਲਾਂ ਜਾਣਕਾਰੀ ਮਿਲ ਜਾਂਦੀ ਹੁੰਦੀ ਸੀ ਕਿ ਕਿਹਦੇ ਬੂਥ ਦੇ ਉੱਤੇ ਕਿੰਨਾ ਰਸ਼ ਹੈ। ਉੱਥੋਂ ਇਹ ਪਤਾ ਲੱਗ ਜਾਂਦਾ ਹੁੰਦਾ ਸੀਗਾ ਕਿ ਕਿਹੜੇ ਪਿੰਡ ਦੇ ਵਿੱਚ ਕਿਹੜੀ ਪਾਰਟੀ ਦਾ ਰੁਝਾਨ ਜਿਹੜਾ ਨਜ਼ਰ ਆ ਰਿਹਾ। ਇੱਥੋਂ ਕੋਈ ਰੁਝਾਨ ਇਸ ਵਾਰੀ ਜਿਹੜਾ ਉਹ ਦੇਖਣ ਨੂੰ ਨਹੀਂ ਮਿਲਿਆ। ਤੁਸੀਂ ਇਹ ਕਹਿ ਲਓ ਕਿ ਜੇ ਓਵਰਆਲ ਪਰਸੈਂਟੇਜ ਦੇ ਹਿਸਾਬ ਦੇ ਨਾਲ ਲੈਣਾ ਹੋਵੇ ਤਾਂ 10% ਦੇ ਕਰੀਬ ਜਿਹੜਾ ਜੀ ਉਹ ਬੂਥਾਂ ਦੇ ਉੱਤੇ ਹੋਊਗਾ। 90% ਜਿਹੜੇ ਸੀਗੇ ਜੀ ਉਹ ਲੋਕਾਂ ਨੂੰ ਘਰ ਜਾਣਕਾਰੀ ਮਿਲ ਗਈ ਸੀ ਤੇ ਉਹ ਸਿੱਧੇ ਬੂਥ ਦੇ ਉੱਤੇ ਗਏ, ਕਿਸੇ ਨੂੰ ਨਹੀਂ ਪਤਾ ਲੱਗਿਆ ਕਿ ਉਹ ਅੰਦਰ ਕੀ ਜਾ ਕੇ ਜਿਹੜਾ ਜੀ ਉਹ ਦੱਬ ਆਏ। ਔਰ ਇਸ ਵਾਰੀ ਪੰਜਾਬ ਦੇ ਵਿੱਚ ਜਿਹੜੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮੁੱਦਾ ਬਹੁਤ ਵੱਡਾ ਮੁੱਦਾ ਜਿਹੜਾ ਜੀ ਉਹ ਬਣ ਕੇ ਉੱਭਰਿਆ। ਇਹਦਾ ਲੋਕਾਂ ਦੇ ਉੱਤੇ ਕੀ ਅਸਰ ਪਿਆ ਇਹ 23 ਤਰੀਕ ਜਿਹੜੀ ਹੈ ਜੀ ਉਹ ਦੱਸੂਗੀ। ਤੁਹਾਨੂੰ ਇੰਟਰਸਟ ਦੇ ਵਾਸਤੇ ਸਿਰਫ ਜਿਹੜਾ ਜੀ ਇਹ ਜ਼ਰੂਰ ਦੱਸਦਾ ਹੈ ਕਿ ਚੋਣ ਸਰਵੇ ਜਿਹੜੇ ਆਏ ਆ ਇਹ ਜ਼ਰੂਰ ਜਿਹੜਾ ਜੀ ਮੈਂ ਕਹੂੰਗਾ ਕਿ ਇਹਨਾਂ ਦੇ ਉੱਤੇ ਬਹੁਤਾ ਯਕੀਨ ਨਾ ਕਰਨਾ। ਜਿਹੜੇ ਨਤੀਜੇ ਨੇ ਉਹ ਬਿਲਕੁਲ ਡਿਫਰੈਂਟ ਹੋਣਗੇ। 23 ਤਰੀਕ ਨੂੰ ਆਪਾਂ ਉਸ ਦਿਨ ਜਿਹੜੇ ਜੀ ਉਹ ਗੱਲ ਕਰਾਂਗੇ। ਬਹੁਤ ਮਿਹਰਬਾਨੀ ਦਿਲਪ੍ਰੀਤ, ਧੰਨਵਾਦ ਜੀ। ਧੰਨਵਾਦ ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਇਹ ਸਨ ਬਲਤੇਜ ਪੰਨੂ ਜੀ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਦੀ। ਅਤੇ ਸਰੋਤਿਓ ਅਸੀਂ ਇੱਦਾਂ ਹੀ ਇਜਾਜ਼ਤ ਲੈਂਦੇ ਹਾਂ, ਕੱਲ੍ਹ ਨੂੰ ਮਿਲਦੇ ਹਾਂ ਜੀ। ਅਤੇ ਮੇਰੇ ਵੱਲੋਂ ਪਿਆਰ ਭਰੀ ਅਤੇ ਨਿੱਘੀ
ਸਤਿ ਸ਼੍ਰੀ ਅਕਾਲ।